ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਦਾ ਸ਼ਾਮ ਦਾ ਬੁਲਟਨ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨ ਵੀਰ ਸਿੰਘ ਜਿਹੜੇ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ, ਅਤੇ ਅੱਜ ਨਾਲ ਮੇਰੇ ਜੁੜੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 17 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ, ਗੁਰਪਾਲ ਸਿੰਘ ਸੋਹਲ ਕਲੋਵਿਸ। ਜ਼ੈਂਡਰ ਮਾਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 4159090503। ਪ੍ਰਿਤਪਾਲ ਸਿੰਘ ਅਟਵਾਲ, ਐਲਗਰੋਵ, ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 ਅਤੇ 180 ਦੇ ਕਾਰਨਰ ਦੇ ਉੱਤੇ 53 ਫੁੱਟੇ ਟ੍ਰੇਲਰ ਦੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ ਅਤੇ ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਹੈ। ਕਾਲ 5592663737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ ਜੀ। ਅਤੇ ਹਰਜੋਤ ਸਿੰਘ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਆ ਉਹ ਆਪਾਂ ਅੱਜ ਸ਼ੁਰੂ ਕਰਦੇ ਜਾਈਏ। ਅੱਜ ਸਭ ਤੋਂ ਪਹਿਲਾਂ ਤਾਂ ਜਿਹੜੇ ਸਾਡੇ ਪੰਜਾਬੀ ਟਰੱਕਰਸ ਆ, ਉਹਨਾਂ ਦਾ ਅਸੀਂ ਇੱਕ ਵਾਰੀ ਫਿਰ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਜਿਹੜਾ ਆ ਅੱਜ ਸੈਕਰਾਮੈਂਟੋ ਦੇ ਵਿੱਚ ਜਿਹੜੇ ਫਾਇਰ ਫਾਈਟਰਸ ਸੀਗੇ, ਉਹਨਾਂ ਦੇ ਲਈ ਵਿਸ਼ੇਸ਼ ਬ੍ਰੰਚ ਦਾ ਜਿਹੜਾ ਉਹ ਪ੍ਰਬੰਧ ਜਿਹੜਾ ਉਹ ਕੀਤਾ। ਬਹੁਤ ਬਹੁਤ ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਵੀ ਉਹਨਾਂ ਨੂੰ ਦੇਖਦੇ ਹੋਏ ਹੋਰ ਵੀ ਬਹੁਤ ਸਾਰੇ ਜਿਹੜੇ ਥਾਵਾਂ ਦੇ ਉੱਤੇ ਆਪਣੇ ਰਹਿੰਦੇ ਸਰੋਤੇ ਨੇ, ਉਹ ਵੀ ਇਸ ਦੇ ਵੱਲ ਜਿਹੜੇ ਉਹ ਜੁੜਨਗੇ ਅਤੇ ਇੱਦਾਂ ਜਿਹੜੇ ਵੱਖ-ਵੱਖ ਜਿਹੜੀ ਜਾਨ ਦੀ ਬਾਜੀ ਆਪਣੇ ਲਈ ਲਾ ਦਿੰਦੇ ਆ, ਉਹਨਾਂ ਨੂੰ ਐਪਰੀਸ਼ੀਏਟ ਜਿਹੜਾ ਆ ਉਹ ਕਰਨਗੇ। ਸੋ ਬਿਲਕੁਲ, ਸਭ ਤੋਂ ਪਹਿਲਾਂ ਫ੍ਰਿਜ਼ਨੋ ਦੇ ਵਿੱਚ ਇਹ ਆਪਣੇ ਪੰਜਾਬੀ ਜਿਹੜੇ ਭਰਾ ਹੈਗੇ, ਉਹਨਾਂ ਨੇ ਸ਼ੁਰੂ ਕੀਤਾ ਸੀ 2 ਵੀਕ ਪਹਿਲਾਂ, ਅਤੇ ਅੱਜ ਜਿਹੜਾ ਆ ਸੈਕਰਾਮੈਂਟੋ ਦੇ ਵਿੱਚ ਫਾਇਰ ਫਾਈਟਰਸ ਦੇ ਲਈ ਐਪਰੀਸ਼ੀਏਸ਼ਨ ਉਹਨਾਂ ਦੀ ਕੀਤੀ ਗਈ ਆ। ਬਹੁਤ ਹੀ ਵਧੀਆ ਜਿਹੜਾ ਕੀਤਾ ਗਿਆ ਉਪਰਾਲਾ ਹੈਗਾ ਆ। ਸੋ ਇਹ ਕੋਈ ਇੱਦਾਂ ਨਹੀਂ ਵੀ ਕਿਸੇ ਔਰਗਨਾਈਜੇਸ਼ਨ ਵੱਲੋਂ, ਅਤੇ ਬਿਲਕੁਲ ਆਮ ਹੀ ਜਿਹੜੇ ਆਪਣੇ ਵਰਗੇ ਹੈਗੇ ਆ ਭਰਾ, ਉਹਨਾਂ ਨੇ ਇਕੱਠੇ ਹੋ ਕੇ ਕੀਤਾ। ਸੋ ਬਹੁਤ ਹੀ ਵਧੀਆ ਉਪਰਾਲਾ। ਆਪਾਂ ਤਾਂ ਪਿਛਲੇ 10 ਸਾਲਾਂ ਤੋਂ ਰੌਲਾ ਪਾਉਂਦੇ ਆ ਰਹੇ ਹਾਂ ਵੀ ਪੰਜਾਬੀ ਰੇਡੀਓ USA ਵੱਲੋਂ ਵੀ ਜਿੱਥੇ ਵੀ ਤੁਸੀਂ ਰਹਿੰਦੇ ਆ, ਉੱਥੇ ਸੋਚੋ ਵੀ ਆਪਾਂ ਉਸ ਕਮਿਊਨਿਟੀ ਦਾ ਹੀ ਹਿੱਸਾ ਹੈਗੇ ਆ, ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ। ਇੱਕ ਤਾਂ ਸਾਡਾ ਆਇਡੈਂਟੀ ਦਾ ਇਸ਼ੂ ਆ, ਦੂਜਾ ਜਿਹੜੇ ਸਾਡੇ ਲਈ ਇੰਨੀ ਜਿਹੜੀ ਸੇਵਾ ਕਰਦੇ ਆ, ਕੰਮ ਕਰਦੇ ਆ, ਅਤੇ ਜਦੋਂ ਵੀ ਕੋਈ ਐਮਰਜੈਂਸੀ ਹੁੰਦੀ ਆ ਸਭ ਤੋਂ ਪਹਿਲਾਂ ਪਹੁੰਚਦੇ ਆ, ਅਤੇ ਆਪਣੀ ਜਿਹੜੀ ਆ ਜਾਨ ਦੀ ਬਾਜੀ ਸਿਰ ਧੜ ਦੀ ਲਾਉਂਦੇ ਹੈਗੇ ਆ। ਫਾਇਰ ਦੇ ਵਿੱਚ ਆਪਾਂ ਦੇਖਿਆ ਵੀ ਕਿੰਨੀਆਂ ਖਤਰਨਾਕ ਅੱਗਾਂ ਜਿਹੜੀਆਂ ਲੱਗੀਆਂ ਹੋਈਆਂ। ਸੋ ਬਹੁਤ ਹੀ ਵਧੀਆ ਕੰਮ ਆ। ਸੋ ਇਹਨਾਂ ਵੱਲ ਦੇਖਦੇ ਹੋਏ ਹੋਰ ਵੀ ਆਪਾਂ ਨੂੰ ਆਸ ਆ, ਜ਼ਰੂਰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਆਪਣੀ ਕਮਿਊਨਿਟੀ ਜਿਹੜੀ ਆ, ਤੁਹਾਡੀ ਜਿਹੜੀ ਲੋਕਲ ਫਾਇਰ ਫਾਈਟਰਸ ਆ, ਲੋਕਲ ਪੁਲਿਸ ਆ, ਹੋਰ ਚਾਹੇ ਕੋਈ ਹੌਸਪੀਟਲ ਵਾਲੇ ਆ, ਉਹਨਾਂ ਦੀ ਤੁਸੀਂ ਐਪਰੀਸ਼ੀਏਸ਼ਨ ਕਰੋਗੇ। ਜੇ ਕਿਸੇ ਨੇ ਕਰਨਾ ਵੀ ਹੋਇਆ, ਆਪਾਂ ਅਨਾਊਂਸਮੈਂਟ ਜ਼ਰੂਰ ਕਰਾਂਗੇ, ਸਾਡੇ ਨਾਲ ਸ਼ੇਅਰ ਕਰ ਲਿਓ, ਤਾਂ ਕਿ ਜਿਹੜਾ ਆ ਹੋਰ ਆਪਣੇ ਜਿਹੜੇ ਭੈਣ ਭਰਾ ਆ, ਉਹਨਾਂ ਨੂੰ ਵੀ ਪਤਾ ਲੱਗ ਸਕੇ। ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਫਰਾਂਸ ਇੰਨਾ ਕੁ ਜ਼ਿਆਦਾ ਜਿਹੜਾ ਉਹ ਨਾਖੁਸ਼ ਹੋਇਆ ਆ ਅਮਰੀਕਾ ਅਤੇ ਆਸਟ੍ਰੇਲੀਆ ਦੀ ਨਿਊਕਲੀਅਰ ਪਾਵਰਡ ਜਿਹੜੀ ਸਬਮਰੀਨਸ ਆ, ਉਸ ਨੂੰ ਲੈ ਕੇ ਵੀ ਫਰਾਂਸ ਨੇ ਆਪਣੇ ਜਿਹੜੇ ਅੰਬੈਸਡਰ ਹੁੰਦੇ ਆ, ਉਹਨਾਂ ਨੂੰ ਹੀ ਵਾਪਸ ਬੁਲਾ ਲਿਆ ਆ US ਤੋਂ ਅਤੇ ਆਸਟ੍ਰੇਲੀਆ ਤੋਂ। ਸੋ ਫਰਾਂਸ ਦੀ ਸਰਕਾਰ ਦੇ ਨਾਲ ਆਸਟ੍ਰੇਲੀਆ ਦੀ ਪਹਿਲੋਂ ਤਕਰੀਬਨ 50 ਤੋਂ 70 ਜਾਂ ਕੋਈ 60 ਤੋਂ 90 ਬਿਲੀਅਨ ਡਾਲਰ ਦੀ ਜਿਹੜੀ ਆ ਇੱਕ ਲਾਗਤ ਦੀ ਦੱਸ ਰਹੇ ਸੀ ਵੀ ਉਹਨਾਂ ਦੀ ਡੀਲ ਹੋਈ ਸੀ। ਪਰ ਬੀਤੇ ਦਿਨਾਂ ਦੇ ਵਿੱਚ ਅਮਰੀਕਾ ਦੀ ਅਤੇ ਆਸਟ੍ਰੇਲੀਆ ਦੀ ਇੱਕ ਨਿਊਕਲੀਅਰ ਪਾਵਰਡ ਸਬਮਰੀਨਸ ਆ, ਉਹਨਾਂ ਦੀ ਜਿਹੜੀ ਉਹ ਡੀਲ ਹੋਈ ਆ, ਜਿਸ ਤੋਂ ਇੰਨੇ ਜ਼ਿਆਦਾ ਨਾਖੁਸ਼ ਹੋਏ ਆ। ਫਰਾਂਸ ਨੇ ਪਹਿਲਾਂ 230 ਵਰ੍ਹੇ ਪਹਿਲਾਂ ਇੱਕ ਹੋਈ ਇੱਕ ਐਨੀਵਰਸਰੀ ਬੈਟਲ ਦੀ ਜਿਹੜੀ ਸੀਗੀ, ਉਸ ਦਾ ਜਿਹੜਾ ਪ੍ਰੋਗਰਾਮ ਸੀਗਾ, ਉਸ ਨੂੰ ਉਹਨਾਂ ਨੇ ਰੱਦ ਕਰ ਦਿੱਤਾ
ਤੇ ਹੁਣ ਜਿਹੜਾ ਉਹਨਾਂ ਨੇ ਆਪਣੇ ਜਿਹੜੇ ਅੰਬੈਸਡਰਸ ਆ ਉਹਨਾਂ ਨੂੰ ਵੀ ਵਾਪਸ ਉਹ ਬੁਲਾ ਲਿਆ ਹੈਗਾ ਆ। ਸੋ ਆਬਵੀਅਸਲੀ ਬਿਲੀਅਨਸ ਆਫ ਡਾਲਰ ਦਾ ਜਿਹੜਾ ਨੁਕਸਾਨ ਆ ਫਰਾਂਸ ਨੂੰ ਜਿਹੜਾ ਉਹ ਹੋਵੇਗਾ, ਤੇ ਪਰ ਆਸਟ੍ਰੇਲੀਆ ਜਿਹੜਾ ਆ ਉਹ ਨਾਲ ਜੁੜਿਆ ਆ। ਚਾਈਨਾ ਨੇ ਸਿੱਧੀ ਜਿਹੜੀ ਚੇਤਾਵਨੀ ਆ ਉਹ ਦੇ ਦਿੱਤੀ ਆ, ਕਹਿੰਦੇ ਵੀ ਕਿਉਂਕਿ ਹੁਣ ਚੀਨ ਦੇ ਨਜ਼ਦੀਕ ਉਹ ਆਉਂਦਾ ਹੈਗਾ ਆ ਹਰਜੋਤ ਸਿੰਘ ਜੀ, ਆਸਟ੍ਰੇਲੀਆ ਵੀ ਉਸੇ ਵਾਲੇ ਪਾਸੇ ਨੂੰ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਆ ਜਾਂਦਾ, ਉਸ ਦੇ ਨਜ਼ਦੀਕ ਆ। ਤੇ ਚਾਈਨਾ ਦੀ ਵੱਧ ਰਹੀ ਜਿਹੜੀ ਮਿਲਟਰੀ ਪਾਵਰ ਆ ਉਸ ਦੇ ਉੱਤੇ ਕਾਬੂ ਪਾਉਣ ਦੀ ਅਮਰੀਕਾ ਦੇ ਦੁਆਰਾ ਇਹ ਰਣਨੀਤੀ ਜਿਹੜੀ ਉਹ ਤਿਆਰ ਕੀਤੀ ਜਾ ਰਹੀ ਹੈ, ਜਿਸ ਦੇ ਵਿੱਚ ਯੂਕੇ ਤੇ ਆਸਟ੍ਰੇਲੀਆ ਨੂੰ ਨਾਲ ਸ਼ਾਮਿਲ ਕੀਤਾ ਗਿਆ ਆ। ਉਧਰ ਫਰਾਂਸ ਜਿਹੜਾ ਇਸ ਤੋਂ ਆਹਤ ਹੋਇਆ ਆ ਜ਼ਿਆਦਾ, ਜਿਹੜਾ ਉਸ ਨੂੰ ਗੁੱਸਾ ਲੱਗਾ ਆ, ਉਹ ਕਹਿ ਰਹੇ ਆ ਵੀ ਹੁਣ ਉਹ ਏਸ਼ੀਆ ਦੇ ਹੋਰ ਮੁਲਕਾਂ ਦੇ ਨਾਲ ਆਪਣੇ ਜਿਹੜੇ ਕੁਛ ਅਜਿਹੇ ਸਮਝੌਤੇ ਆ ਉਹ ਕਰ ਸਕਦਾ ਆ। ਇੰਡੋ ਪੈਸੀਫਿਕ ਗੱਲਬਾਤ ਕਹਿੰਦੇ ਆ ਉਹ ਚੱਲ ਰਹੀ ਹੈ। ਸੋ ਇੰਡੋ ਪੈਸੀਫਿਕ ਇਸ ਲਈ ਵੀ ਜਿਹੜੇ ਉੱਥੇ ਮਹਾਸਾਗਰ ਆਉਂਦੇ ਆ, ਇੰਡੀਅਨ ਓਸ਼ਨ ਤੇ ਜਿਹੜਾ ਪੈਸੀਫਿਕ ਓਸ਼ਨ ਦਾ ਉਹ ਵਾਲਾ ਪਾਸਾ, ਉਧਰੋਂ ਜਿਹੜਾ ਉਹ ਤਿਆਰੀ ਜਿਹੜੀ ਉਹ ਵਿੱਢ ਰਹੇ ਹੈਗੇ ਆ। ਸੋ ਚਾਈਨਾ ਲਗਾਤਾਰ ਆਪਣੇ ਜਿਹੜੇ ਸਾਊਥ ਚਾਈਨਾ ਸੀ ਦੇ ਵਿੱਚ ਟਾਪੂ ਆ ਉਹਨਾਂ ਉੱਤੇ ਕਬਜ਼ਾ ਜਿਹੜਾ ਉਹ ਕਰਦਾ ਜਾ ਰਿਹਾ, ਤੇ ਉਹ ਇੱਕ ਪ੍ਰਮੁੱਖ ਥਾਂ ਹੈਗਾ ਆ, ਰਸਤਾ ਹੈਗਾ ਆ ਸਮੁੰਦਰੀ ਜਹਾਜ਼ਾਂ ਦੇ ਲਈ, ਸਮਾਨ ਦੇ ਜਿਹੜੇ ਉਹ ਆਉਣ ਜਾਣ ਦੇ ਲਈ, ਖਾਸ ਕਰਕੇ ਤੇਲ ਨੂੰ ਲੈ ਕੇ। ਤੇ ਇਹ ਹੁਣ ਤਿਆਰੀ ਜਿਹੜੀ ਉਹ ਕਰ ਰਹੇ ਆ ਵੀ ਚਾਈਨਾ ਨੂੰ ਕਿਸ ਤਰੀਕੇ ਦੇ ਨਾਲ ਕਾਬੂ ਕੀਤਾ ਜਾਊਗਾ। ਉਧਰ ਭਾਰਤੀ ਜਿਹੜਾ ਆ ਪ੍ਰਧਾਨ ਮੰਤਰੀ ਮੋਦੀ ਵੀ ਆ ਰਿਹਾ, ਹੁਣ ਬਾਈਡਨ ਹੁਣੀ ਚਾਈਨਾ ਦੇ ਨੂੰ ਲੈ ਕੇ ਉਸ ਦੇ ਨਾਲ ਕੀ ਕਰਦੇ ਆ, ਇਹ ਇੱਕ ਫੋਰਨ ਅਫੇਅਰਸ ਦੇ ਲਈ ਇੱਕ ਵੱਡੀ ਜਿਹੜੀ ਆ ਉਹ ਹਲਚਲ ਰਹਿ ਸਕਦੀ ਆ ਜੀ। ਅਗਲੀ ਖਬਰ ਜਿਹੜੀ ਆ ਅੱਜ ਅਮਰੀਕਾ ਦੇ ਜਿਹੜੇ ਟੌਪ ਨੌਚ ਜਨਰਲ ਹੈਗੇ ਆ, ਹੈਡ ਆਫ ਦ ਯੂਨਾਈਟਿਡ ਸਟੇਟਸ ਸੈਂਟਰਲ ਕਮਾਂਡ ਦੇ ਜਨਰਲ ਕੈਂਥ ਮੈਕੇਂਜ਼ੀ ਜੂਨੀਅਰ, ਉਹਨਾਂ ਨੇ ਅਨਾਊਂਸ ਕੀਤਾ ਆ ਵੀ ਜਿਹੜਾ ਅਫਗਾਨਿਸਤਾਨ ਦੇ ਵਿੱਚ ਅਗਸਤ 29 ਨੂੰ ਅਸੀਂ ਡਰੋਨ ਅਟੈਕ ਕੀਤਾ ਸੀ, ਜਿਹਦੇ ਵਿੱਚ ਉਸ ਟਾਈਮ ਬੜਾ ਰੌਲਾ ਪਾਇਆ ਗਿਆ ਸੀ ਵੀ ਜਿਹੜਾ ਆਈਸਿਸ ਕੇ ਦੇ ਮੈਂਬਰ ਜਾ ਰਹੇ ਸੀ ਜਿਨ੍ਹਾਂ ਦੇ ਉੱਤੇ ਡਰੋਨ ਨਾਲ ਅਟੈਕ ਕੀਤਾ, ਕਿਉਂਕਿ ਇਹਨਾਂ ਨੇ ਏਅਰਪੋਰਟ 'ਤੇ ਜਾ ਕੇ ਬੰਬ ਚਲਾਉਣਾ ਸੀ। ਹੁਣ ਜਦੋਂ ਪੂਰੀ ਇਨਵੈਸਟੀਗੇਸ਼ਨ ਹੋਈ ਹੈ, ਪਤਾ ਚੱਲਿਆ ਵੀ ਇੱਕੋ ਹੀ ਪਰਿਵਾਰ ਦੇ 9 ਬੰਦੇ ਜਿਹੜੇ ਆ ਉਹ ਇਨੋਸੈਂਟ ਬੰਦੇ, ਅਤੇ ਉਹਨਾਂ 'ਚ ਬੱਚੇ ਵੀ ਸੀ, ਉਹ ਏਅਰ ਸਟਰਾਈਕ ਨਾਲ ਮਾਰ ਦਿੱਤੇ ਗਏ। ਕਹਿੰਦੇ ਵੀ ਜਿਹੜਾ ਉਹਨਾਂ ਦਾ ਮੇਨ ਮੈਂਬਰ ਸੀ ਘਰ ਦਾ, ਫੈਮਿਲੀ ਦਾ, ਜਿਹੜਾ ਕਾਰ ਦੇ ਵਿੱਚ ਆ ਰਿਹਾ ਸੀ, ਉਹ ਏਡ ਵਰਕਰ ਸੀ, ਉਹ ਜਿੱਦਾਂ ਹੈਲਪ ਕਰਨ ਵਾਲਾ ਬੰਦਾ ਵਰਕਰ ਸੀ। ਸੋ ਉਹਦੇ ਸੰਬੰਧ ਦੇ ਵਿੱਚ ਅੱਜ ਜਨਰਲ ਨੇ ਅਫਗਾਨਿਸਤਾਨ ਦੇ ਲੋਕਾਂ ਤੋਂ ਅਤੇ ਉੱਥੇ ਦੀ ਸਰਕਾਰ ਤੋਂ ਮਾਫੀ ਮੰਗੀ ਆ ਵੀ ਸਾਡੇ ਕੋਲੋਂ ਇਹ ਜਿਹੜੀ ਆ ਗਲਤੀ ਹੋਈ ਹੈਗੀ ਆ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਕੈਲੀਫੋਰਨੀਆ ਨੂੰ ਲੈ ਕੇ ਬਹੁਤ ਵੱਡੀ ਜਿਹੜੀ ਖਬਰ ਆ ਰਹੀ ਹੈ। ਗਵਰਨਰ ਨਿਊਸਮ ਨੇ ਜਿਹੜਾ ਆ ਸਿੰਗਲ ਫੈਮਿਲੀ ਓਨਲੀ ਜ਼ੋਨਿੰਗ ਆ ਉਸ ਨੂੰ ਖਤਮ ਜਿਹੜਾ ਉਹ ਕਰਨ ਦੇ ਲਈ ਜਿਹੜੇ ਬਿੱਲ ਆ ਉਹਨਾਂ ਉੱਤੇ ਸਾਈਨ ਕਰ ਦਿੱਤਾ ਆ। ਕੈਲੀਫੋਰਨੀਆ ਹਾਊਸਿੰਗ ਕ੍ਰਾਈਸਿਸ ਦੇ ਵਿੱਚੋਂ ਜਿਹੜਾ ਉਹ ਲੰਘ ਰਿਹਾ ਆ। 2 ਡੁਪਲੈਕਸਿਸ ਕਹਿੰਦੇ ਆ ਵੀ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਬਹੁਤ ਸਾਰੇ ਜਿਹੜੀਆਂ ਸਿਟੀਜ਼ ਆ ਉਹ ਆਪਣੇ ਪੱਧਰ ਦੇ ਉੱਤੇ ਇਹ ਬਿੱਲ ਸਾਈਨ ਹੋਣ ਤੋਂ ਬਾਅਦ 'ਚ ਆਪਣੇ ਪੱਧਰ ਦੇ ਉੱਤੇ ਜਿਹੜੀ ਜ਼ੋਨਿੰਗ ਆ ਉਹਨਾਂ ਨੂੰ ਚੇਂਜ ਜਿਹੜੀ ਉਹ ਕਰਨ ਜਾ ਰਹੀ ਆ। ਸੋ ਬਹੁਤ ਜ਼ਿਆਦਾ ਨਵੇਂ ਘਰ ਜਿਹੜੇ ਆ ਉਹ ਹੁਣ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਜਿਹੜੇ ਉਹ ਬਣ ਸਕਦੇ ਆ। ਸੋ ਹਰਜੋਤ ਸਿੰਘ ਜੀ, ਕਾਫੀ ਇੱਕ ਵੱਡਾ ਕਦਮ ਜਿਹੜਾ ਆ ਹਰਜੋਤ ਸਿੰਘ ਜੀ ਜਿਹੜਾ ਉਹ ਚੱਕਿਆ ਗਿਆ ਹੈਗਾ ਆ। ਕੈਲੀਫੋਰਨੀਆ ਦੇ ਵਿੱਚ ਜਿਹੜੀ ਹਾਊਸਿੰਗ ਅਫੋਰਡੇਬਿਲਟੀ ਇੰਨੀ ਕੁ ਜ਼ਿਆਦਾ ਕਹਿੰਦੇ ਆ ਵੀ ਔਖੀ ਆ, ਮਾੜੀ ਸਥਿਤੀ ਦੇ ਵਿੱਚ ਪਹੁੰਚ ਚੁੱਕੀ ਆ। ਆਮ ਟਿਪੀਕਲ ਹੋਮ ਦੀ ਐਵਰੇਜ ਵੈਲਿਊ 7 ਲੱਖ ਤੋਂ ਉੱਤੇ ਜਿਹੜੀ ਉਹ ਦੱਸੀ ਜਾ ਰਹੀ ਆ, ਅਤੇ ਇਹ US ਦੀ ਹਾਊਸ ਵੈਲਿਊ ਨਾਲੋਂ ਡਬਲ ਹੈਗੀ ਆ ਕੈਲੀਫੋਰਨੀਆ 'ਚ। ਉੱਥੇ 3,03,000 ਆ ਅਤੇ ਇੱਥੇ 7,09,000 ਦੇ ਤਕਰੀਬਨ ਜਿਹੜੀ ਉਹ ਬਣ ਚੁੱਕੀ ਆ। ਬਹੁਤ ਸਾਰੇ ਜਿਹੜੀਆਂ ਸਿਟੀਜ਼ ਆ ਸਿੰਗਲ ਫੈਮਿਲੀ ਜ਼ੋਨਿੰਗ, ਜਿਹੜੇ ਬਹੁਤ ਸਾਰੇ ਨੇਬਰਹੁੱਡ ਇੱਦਾਂ ਦੇ ਆ ਵੀ ਉੱਥੇ ਇੱਦਾਂ ਦਾ ਹੀ ਆ। ਹੁਣ ਜਿਹੜੇ ਸਾਰੇ ਕਹਿ ਰਹੇ ਆ ਵੀ ਇਹ ਇੱਕ ਟਾਈਮ ਦੇ ਉੱਤੇ ਬੜਾ ਰੈਵੋਲੂਸ਼ਨਰੀ ਆਈਡੀਆ ਸੀਗਾ ਜਦੋਂ ਇਹਨਾਂ ਨੇ ਲਿਆਂਦਾ, ਅਤੇ ਉਹਦੇ ਕਰਕੇ ਕਹਿੰਦੇ ਫਿਰ ਇਹ ਹਾਊਸਿੰਗ ਕ੍ਰਾਈਸਿਸ ਵੀ ਜਿਹੜਾ ਉਹ ਬਣਿਆ। ਸਭ ਕੁਛ ਜਿਹੜਾ ਉਹ ਬਹੁਤ ਮਹਿੰਗਾ ਵੀ ਜਿਹੜਾ ਉਹ ਹੋਇਆ। ਪਰ ਇੱਦਾਂ ਬਣਨ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਓਬਵੀਅਸਲੀ ਹਾਊਸਿੰਗ ਮਾਰਕੀਟ ਦੇ ਵਿੱਚ ਵੱਡੀ ਤਬਦੀਲੀ ਜਿਹੜੀ ਆ ਕੁਝ ਸਾਲਾਂ ਦੇ ਵਿੱਚ ਆਊਗੀ। ਹੁਣ ਜਿਨ੍ਹਾਂ ਦੇ ਵੀ ਬੈਕਯਾਰਡ ਆ, ਜਿੱਥੇ ਇਕੱਲਾ ਸਿੰਗਲ ਫੈਮਿਲੀ ਹੋਮ ਆ, ਜੇ ਹੁਣ ਉੱਥੇ 2-2 4-4 ਘਰ ਬਣਨਗੇ ਤਾਂ ਓਬਵੀਅਸਲੀ ਭੀੜ ਭੜੱਕਾ ਤਾਂ ਚਲੋ ਵਧਣਾ ਹੀ ਵਧਣਾ ਆ, ਪਰ ਇਹ ਵੀ ਲੋਕਾਂ ਦੇ ਕੋਲ ਘਰ ਖਰੀਦਣ ਦੀ ਸ਼ਮਤਾ ਵੀ ਜਿਹੜੀ ਉਹ ਸ਼ਾਇਦ ਆ ਸਕਦੀ ਆ, ਵੀ ਉਹ ਵੀ ਉਹਨਾਂ ਦੇ ਕਾਬੂ 'ਚ ਆ ਸਕਦੀ ਹੈ ਉਹ ਚੀਜ਼। ਹੁਣ ਜੀ ਬਿਲਕੁਲ, ਕਹਿੰਦੇ ਵੀ ਇਹ ਬਹੁਤ ਵਧੀਆ ਸਟੈਪ ਆ। ਬਹੁਤ ਲੰਮੇ ਸਮੇਂ ਤੋਂ ਜਿਹੜੀ ਇਹਦੀ ਮੰਗ ਸੀ। ਪਹਿਲਾਂ ਤਾਂ ਇਹ ਚੱਲਦਾ ਸੀ ਨਿੰਬੀ ਜਿੰਬੀ ਪੇ ਨਾਟ ਇਨ ਮਾਈ ਬੈਕਯਾਰਡ, ਹੈ ਨਾ, ਅਤੇ ਬਹੁਤ ਲੋਕ ਕੋਸ਼ਿਸ਼ਾਂ ਕਰਦੇ ਸੀ ਵੀ ਅਸੀਂ ਪਿੱਛੇ ਰੂਮ ਐਡ ਕਰ ਲਈਏ,
ਤੇ ਹਮੇਸ਼ਾ ਹੀ ਪਰਮਿਟ ਲੈਣ ਨੂੰ ਹੀ 8-8 10-10 ਮਹੀਨੇ ਲੱਗ ਜਾਂਦੇ ਸੀ। ਸੋ ਹੋਪਫੁਲੀ ਜੇ ਸਿੰਗਲ ਫੈਮਿਲੀ ਜ਼ੋਨਿੰਗ ਹੀ ਕੈਂਸਲ ਕਰ ਦਿੱਤੀ ਗਈ ਹੈ, ਇਹਦਾ ਮਤਲਬ ਵੀ ਇੱਕ ਤੋਂ ਵੱਧ ਘਰ ਜਿਹੜੇ ਆ ਉਸ ਪ੍ਰਾਪਰਟੀ 'ਚ ਬਣ ਸਕਦੇ ਆ, ਤੇ ਇਹ ਬਹੁਤ ਵਧੀਆ ਹੋਊਗਾ। ਇਹਦੇ ਨਾਲ ਜਿਹੜੀ ਆ ਹਾਊਸਿੰਗ ਦਾ ਕ੍ਰਾਈਸਿਸ ਆ ਉਹਦੇ ਉੱਤੇ ਕਾਫੀ ਕੰਟਰੋਲ ਹੋਊਗਾ। ਇਹ ਇੱਕ ਜਿਹੜਾ ਹਰਜੋਤ ਸਿੰਘ ਜੀ, ਇਸ ਦੇ ਵਿੱਚ ਹੁਣ ਦੇਖੋ ਦੋ ਤਰ੍ਹਾਂ ਦੇ ਲੋਕ ਆਬਵੀਅਸਲੀ ਹੋਣਗੇ। ਕੁਛ ਤਾਂ ਜਿਹੜੇ ਚਾਹੁੰਦੇ ਹੋਣਗੇ ਵੀ ਨਹੀਂ, ਸਾਡੀ ਨੇਬਰਹੁੱਡ ਦੇ ਵਿੱਚ ਜ਼ਿਆਦਾ ਘਰ ਜਿਹੜੇ ਉਹ ਨਹੀਂ ਹੋਣੇ ਚਾਹੀਦੇ, ਪਰ ਉਹਨਾਂ ਥਾਵਾਂ ਦੇ ਉੱਤੇ ਇੱਕ ਬਹੁਤ ਵੱਡਾ ਇੱਕ ਵਰਦਾਨ ਦੇ ਵਜੋਂ ਵੀ ਉਹਨਾਂ ਲੋਕਾਂ ਦੇ ਲਈ ਹੋਣਗੇ ਜਿਨ੍ਹਾਂ ਦੇ ਕੋਲ ਥਾਂ ਪਈ ਹੈਗੀ ਆ, ਤੇ ਹੁਣ ਉੱਥੇ ਮਲਟੀਪਲ ਘਰ ਬਣਾ ਕੇ ਇੱਧਰ ਵੇਚਣਗੇ ਜਾਂ ਰੈਂਟ ਤੇ ਚਾੜਨਗੇ। ਸੋ ਉਹਨਾਂ ਦੇ ਲਈ ਜਿਹੜੀ ਪੁਰਾਣੀ ਕੀਤੀ ਹੋਈ ਇਨਵੈਸਟਮੈਂਟ ਆ ਉਹ ਕਹਿ ਲਓ ਵੀ ਹੁਣ ਸੋਨਾ ਜਿਹੜਾ ਆ ਉਹ ਬਣ ਸਕਦੀ ਆ। ਆਬਵੀਅਸਲੀ ਸੇਮ ਪ੍ਰਾਈਸਿਸ ਜੋ ਇਸ ਟਾਈਮ ਚੱਲ ਰਹੇ ਆ ਉਹ ਤਾਂ ਭਾਵੇਂ ਜਿਹੜੇ ਉਹ ਨਾ ਮਿਲਣਗੇ, ਪਰ ਇਹ ਆ ਵੀ ਕੁਛ ਨਾ ਕੁਛ ਤਾਂ ਜਿਹੜਾ ਪਹਿਲੋਂ ਦੇ ਨਾਲੋਂ ਲਏ ਆ ਉਸ ਦਾ ਤਾਂ ਵੈਲਿਊ ਜਿਹੜੀ ਆ ਆਬਵੀਅਸਲੀ ਵਧਣ ਜਾ ਰਹੀ ਆ। ਬਰਕਲੀ ਨੇ ਤਾਂ ਜਿਹੜਾ ਹਰਜੋਤ ਸਿੰਘ ਜੀ ਆਲਰੇਡੀ ਕਹਿੰਦੇ ਆ ਇਸ ਨੂੰ ਆਲਰੇਡੀ ਅਪਰੂਵ ਜਿਹੜਾ ਉਹ ਕਰ ਦਿੱਤਾ ਆ। SB 9 ਸੀਗਾ ਇਹ ਜਿਹੜਾ ਬਿੱਲ, ਸੈਨੇਟ ਬਿੱਲ 9। ਸੋ ਇਹਦੇ ਨਾਲ ਕਹਿੰਦੇ ਤਕਰੀਬਨ ਨਵੇਂ 7 ਲੱਖ ਘਰ ਜਿਹੜੇ ਆ ਉਹ ਮਾਰਕੀਟ ਦੇ ਵਿੱਚ ਅਫੋਰਡੇਬਲ ਰੇਟਸ ਦੇ ਉੱਤੇ ਜਿਹੜੇ ਉਹ ਆ ਸਕਦੇ ਆ। ਸਭ ਨੂੰ ਹੀ ਪਤਾ ਹੈ ਵੀ ਹੋਮਲੈਸਨੈਸ ਦੀ ਕਿੱਡੀ ਵੱਡੀ ਜਿਹੜੀ ਇਸ ਟਾਈਮ ਸਮੱਸਿਆ ਜਿਹੜੀ ਆ ਉੱਥੇ ਬਣੀ ਆ। ADUs ਨੂੰ ਲੈ ਕੇ, ਇਹ ਆਲਰੇਡੀ ਅਫੋਰਡੇਬਲ ਹਾਊਸਿੰਗ ਨੂੰ ਲੈ ਕੇ ਹੋਮਲੈਸਾਂ ਦੇ ਲਈ ਕਈ ਕੁਛ ਜਿਹੜਾ ਉਹ ਬਣਾ ਰਹੇ ਆ। ਸਵਾਲ ਇਹ ਉੱਠਦਾ ਜੀ ਭਾਈ ਉਹਨਾਂ ਲਈ ਬਣਾਈ ਜਾ ਰਹੇ, ਆਮ ਲੋਕ ਜਿਹੜੇ ਲੈ ਸਕਦੇ ਉਹਨਾਂ ਲਈ ਕਿਉਂ ਨਹੀਂ? ਘਰਾਂ ਦੇ ਲਈ ਜਿਹੜਾ ਉਹ ਤੁਸੀਂ ਕੁਛ ਜਿਹੜਾ ਉਹ ਕਰ ਰਹੇ। ਸੋ ਇਹ ਹੁਣ ਇੱਕ ਵੱਡਾ ਕਦਮ ਜਿਹੜਾ ਉਹ ਚੱਕਿਆ ਗਿਆ ਆ, ਤੇ ਜਿੱਦਾਂ ਮੈਂ ਕਿਹਾ ਵੀ ਦੋਨੋਂ ਤਰਫ ਦੇ ਜਿਹੜੇ ਆਪਾਂ ਨੂੰ ਮਿਲਣਗੇ, ਪਰ ਹਾਲ ਦੀ ਘੜੀ ਲੋਕੀ ਜਿਹੜੇ ਖੁਸ਼ ਜਿਹੜੇ ਉਹ ਆਉਣਗੇ ਵੀ ਸਾਡੇ ਲਈ ਘਰ ਦਾ ਸੁਪਨਾ ਪੂਰਾ ਹੋ ਸਕਦਾ। ਬਹੁਤ ਸਾਰੇ ਜਿਹੜੇ ਲੋਕ ਐਂਟੀ ਵੀ ਆ ਉਹਨੇ ਆਲਰੇਡੀ ਬੋਲਣਾ ਸ਼ੁਰੂ ਕਰ ਦਿੱਤਾ, ਕਹਿੰਦੇ ਵੀ ਇਹ ਤਾਂ ਇੱਦਾਂ ਹੋਊਗਾ ਵੀ ਇੱਕ ਮਿੰਨੀ ਹੋਮ ਫਰੰਟ ਯਾਰਡ 'ਚ, ਤੇ ਕਹਿੰਦੇ ਪਈ ਟਰਾਈਪਲੈਕਸ ਬੈਕ ਯਾਰਡ, ਤੇ ਡੂਪਲੈਕਸ ਕਹਿੰਦੇ ਵੀ ਪਾਰਕਿੰਗ ਲੋਟ 'ਚ ਜਿਹੜੀ ਪਾਰਕਿੰਗ ਗਰਾਜ ਵਾਲੇ। ਸੋ ਜੇ ਸਿੰਗਲ ਫੈਮਿਲੀ ਜ਼ੋਨਿੰਗ ਹੀ ਖਤਮ ਕਰਤੀ, ਦੈਟ ਮੀਨਸ ਮੋਰ ਦੈਨ ਵਨ ਹੋਮ ਤੁਸੀਂ ਉਸ ਪ੍ਰਾਪਰਟੀ ਕੁਆਡਪਲੈਕਸ ਜਿਹੜੇ 4-4 ਘਰ ਜਿਹੜੇ ਆ ਇੱਕ ਤੇ ਉੱਤੇ ਜਿਹੜੇ ਉਹ ਅਲਾਓ ਜਿਹੜੇ ਹੋਣੇ ਸ਼ੁਰੂ ਹੋ ਗਏ। ਹੁਣ ਆਬਵੀਅਸਲੀ ਫਰਕ ਤਾਂ ਇਸ ਦੇ ਨਾਲ ਬਹੁਤ ਵੱਡਾ ਜਿਹੜਾ ਉਹ ਪਵੇਗਾ। ਜਿਹਨਾਂ ਦੇ ਯਾਰਡ ਵੱਡੇ ਆ ਉਹਨਾਂ ਨੂੰ ਕਾਫੀ ਫਾਇਦਾ ਹੋਊਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, 2020 ਸਾਲ ਪਹਿਲਾਂ ਇੱਕ ਕਤਲ ਦੇ ਮਾਮਲੇ ਦੇ ਵਿੱਚ ਮਿਲੀਅਨੇਰ ਰੋਬਰਟ ਡਸਟ ਜਿਹੜਾ ਆ ਉਸ ਨੂੰ ਹੁਣ ਕਹਿੰਦੇ ਆ ਕਨਵਿਕਸ਼ਨ ਹੋਈ ਆ, ਉਸ ਨੂੰ ਦੋਸ਼ੀ ਜਿਹੜਾ ਉਹ ਪਾਇਆ ਗਿਆ ਆ। 1982 ਦੇ ਵਿੱਚ ਉਸ ਦੀ ਹੀ ਜਿਹੜੀ ਘਰ ਵਾਲੀ ਆ ਉਸ ਦੀ ਡਿਸਅਪੀਅਰੈਂਸ ਨੂੰ ਲੈ ਕੇ HBO ਨੇ ਇੱਕ ਜਿਹੜੀ ਸੀਰੀਜ਼ ਵੀ ਜਿਹੜੀ ਉਹ ਬਣਾਈ ਸੀ, ਜਿਸ ਦੇ ਵਿੱਚ ਇਸਨੇ ਖੁਦ ਭੂਮਿਕਾ ਜਿਹੜੀ ਆ ਉਹ ਨਿਭਾਈ ਸੀ। ਤੇ ਕਹਿੰਦੇ ਵੀ ਕਿਤੇ ਨਾ ਕਿਤੇ ਜਦੋਂ ਇਹ ਸੀਰੀਜ਼ ਕਰ ਰਹੇ ਸੀ ਉਸੇ ਦੌਰਾਨ ਬਹੁਤ ਸਾਰੇ ਸਬੂਤ ਜਿਹੜੇ ਆ ਉਹ ਅਜਿਹੇ ਸਾਹਮਣੇ ਆਏ ਵੀ ਭਾਈ ਦੋਸ਼ੀ ਤਾਂ ਇਹੀ ਬੰਦਾ ਜਿਹੜਾ ਉਹ ਲੱਗ ਰਿਹਾ ਆ। 78 ਸਾਲਾਂ ਦਾ ਡਸਟ ਆ। ਹੁਣ ਇਸ ਨੂੰ ਫਸਟ ਡਿਗਰੀ ਮਰਡਰ ਜਿਹੜਾ ਆ ਸੂਜ਼ਨ ਬਰਮਨ ਆ ਉਸ ਦੇ ਲਈ ਕਨਵਿਕਟ ਜਿਹੜਾ ਆ ਉਹ ਕਰ ਦਿੱਤਾ ਗਿਆ ਆ, ਤੇ ਪੁਆਇੰਟ ਬਲੈਂਕ ਰੇਂਜ ਦੇ ਉੱਤੇ ਜਿਹੜਾ ਆ ਇਸ ਨੂੰ ਕਹਿੰਦੇ ਆ ਵੀ ਇਸ ਨੇ ਗੋਲੀ ਜਿਹੜੀ ਉਹ ਮਾਰੀ ਸੀ ਦਸੰਬਰ 2000 ਦੇ ਵਿੱਚ। ਸੋ 20 ਸਾਲ ਬਾਅਦ ਜਿਹੜਾ ਹਰਜੋਤ ਸਿੰਘ ਜੀ ਜਾ ਕੇ ਕਹਿੰਦੇ ਵੀ HBO ਦੇ ਇਸ ਦਾ ਜਿੰਕਸ ਕਰਕੇ ਜਿਹੜੀ ਸੀਰੀਜ਼ ਆ ਉਸ ਦੇ ਕਰਕੇ ਇਸ ਦੀ ਮਰਡਰ ਕਨਵਿਕਸ਼ਨ ਉਹ ਹੁਣ ਹੋਈ ਹੈਗੀ ਆ। ਜੀ, ਅੱਜ ਸੈਕਟਰੀ ਆਫ ਸਟੇਟ ਐਂਟੋਨੀ ਬਲਿੰਕਨ ਨੇ ਇੱਕ ਜਿਹੜਾ ਟਵੀਟ ਆ ਜਿਹਦੇ ਵਿੱਚ ਉਹਨਾਂ ਨੇ ਕ੍ਰਿਟੀਸਾਈਜ਼ ਕੀਤਾ ਸੀ ਚਾਈਨੀਜ਼ ਗਵਰਨਮੈਂਟ ਨੂੰ, ਤੇ ਨਾਲ ਦੀ ਨਾਲ US ਦੀ ਹਾਂਗਕਾਂਗ ਦੇ ਲੋਕਾਂ ਦੇ ਲਈ ਸਪੋਰਟ ਦੀ ਗੱਲਬਾਤ ਕੀਤੀ ਸੀ। ਪਹਿਲਾਂ ਉਹ ਟਵੀਟ ਕੀਤਾ, ਉਸ ਨੂੰ ਬਾਅਦ ਦੇ ਵਿੱਚ ਡਿਲੀਟ ਕਰ ਦਿੱਤਾ, ਤੇ ਦੁਬਾਰਾ ਕੀ ਫਿਰ ਜਿਹੜਾ ਆ ਮੈਸੇਜ ਆ ਉਹ ਇੱਕ ਥੋੜ੍ਹਾ ਕਹਿੰਦੇ ਲੈਸ ਜਿਹੜਾ ਗੁੱਸੇ ਵਾਲਾ ਸੀਗਾ ਉਹ ਪਾਇਆ ਹੈਗਾ ਆ ਵੀ ਆਪਾਂ ਹਾਂਗਕਾਂਗ ਦੇ ਲੋਕਾਂ ਦੇ ਨਾਲ ਹੈਗੇ ਆ। ਜੀ, ਇਹ ਦੇਖੋ ਜਿਹੜੀਆਂ ਇਹ ਵੱਡੀਆਂ ਟੈਕ ਕੰਪਨੀਜ਼ ਆ ਅਮਰੀਕਾ ਵਿੱਚ ਨਾ ਬੜੀਆਂ ਅੱਖਾਂ ਦਿਖਾਉਂਦੀ ਆ। ਇੱਥੋਂ ਦੇ ਰਾਸ਼ਟਰਪਤੀ ਨੂੰ ਵੀ ਜਿਹੜਾ ਦੇਖੋ ਆ ਉਹਨਾਂ ਨੇ ਬੈਨ ਕਰ ਦਿੱਤਾ। ਇੱਥੋਂ ਇਹ ਪਤਾ ਲੱਗਦਾ ਵੀ ਚਲੋ ਇੱਥੇ ਇਹਨਾਂ ਦਾ ਜ਼ੋਰ ਚੱਲਦਾ ਆ, ਰੂਲਸ ਜਿਹੜੇ ਉਹ ਹੈਗੇ ਆ। ਹੁਣ ਰੂਸ ਦੇ ਵਿੱਚ ਹਰਜੋਤ ਸਿੰਘ ਜੀ ਇਲੈਕਸ਼ਨ ਆ ਰਹੀਆਂ, ਤੇ ਉਸ ਦੇ ਚੱਲਦਿਆਂ ਐਪਲ ਨੇ ਤਾਂ ਗੂਗਲ ਨੇ ਕਿਉਂਕਿ ਉਹ ਚਾਹੁੰਦੇ ਆ ਵੀ ਉਹਨਾਂ ਦੀ ਸਰਵਿਸ ਜਿਹੜੀ ਆ ਉੱਥੇ ਚੱਲਦੀ ਰਹੇ, ਉਹ ਪੂਤਿਨ ਤੋਂ ਡਰੇ ਐਸੇ ਜਿਹੜੇ ਆ ਉਹਨਾਂ ਨੇ ਜਿਹੜੇ ਉਸ ਦਾ ਵਿਰੋਧੀ ਆ ਅਲੈਕਸੀ ਨਵਲਨੀ ਆ ਉਸ ਦੀ ਐਪ ਹੀ ਗੂਗਲ ਤੇ ਐਪਲ ਦੇ ਜਿਹੜੇ ਆ ਪਲੇ ਸਟੋਰਸ ਆ ਉਹਨਾਂ ਤੋਂ ਚੱਕ ਦਿੱਤੀ। ਹੁਣ ਇਹ ਵੀ ਇਹਨਾਂ ਦੀ ਜਿਹੜੀ ਫਰੀਡਮ ਆਫ ਸਪੀਚ ਆ ਇਕੱਲੀ ਅਮਰੀਕਾ 'ਚ ਹੀ ਚੱਲਦੀ ਹੈ, ਬਾਹਰਲਿਆਂ ਦੇ ਮੋਹਰੇ ਇਹ ਗੋਡੇ ਬੜੀ ਜਲਦੀ ਜਿਹੜੇ ਉਹ ਟੇਕ ਜਾਂਦੇ ਨੇ। ਇਹ ਪਤਾ ਨਹੀਂ ਕੈਸੀਆਂ ਜਿਹੜੀਆਂ ਇਹ ਵੱਡੀਆਂ ਕੰਪਨੀਆਂ, ਸੋ ਇਸੇ ਲਈ ਇਹਨਾਂ ਖਿਲਾਫ ਸਖਤ ਕਾਨੂੰਨਾਂ ਦੀ ਰੈਗੂਲੇਸ਼ਨਸ ਆ
ਉਸ ਦੀ ਮੰਗ ਜਿਹੜੀ ਆ ਉਹ ਇੱਥੇ ਉੱਠ ਰਹੀ ਆ, ਲਗਾਤਾਰ ਜਿਹੜੀ ਉਹ ਉੱਠਦੀ ਜਾ ਰਹੀ ਆ ਵੀ ਦੂਜਿਆਂ ਮੋਹਰੇ ਤਾਂ ਉਸ ਮਾਰਕੀਟ ਨੂੰ ਕੈਪਚਰ ਕਰਨ ਦੇ ਲਈ ਤਾਂ ਬੜੇ ਸੋਹਣੇ ਜਿਹੜੇ ਆ ਉਹਨਾਂ ਦੇ ਪੋਲੀਟੀਸ਼ੀਅਨਾਂ ਦੀਆਂ ਗੱਲਾਂ ਮੰਨੀ ਜਾਂਦੇ। ਆਪਾਂ ਇੰਡੀਆ ਦੇ ਵਿੱਚ ਵੀ ਦੇਖਿਆ ਕਿੱਦਾਂ ਟਵਿੱਟਰ ਤੇ ਫੇਸਬੁੱਕ ਨੇ ਜਿਹੜਾ ਉਹ ਕੀਤਾ ਸੀ, ਤਾਂ ਹੁਣ ਰੂਸ ਤੋਂ ਵੀ ਇੱਕ ਨਵੀਂ ਉਦਾਹਰਣ ਜਿਹੜੀ ਉਹ ਸਾਹਮਣੇ ਆ ਚੁੱਕੀ ਆ। ਜੀ, ਅਗਲੀ ਖਬਰ ਮਿਸੀਸਿਪੀ ਤੋਂ ਆ ਰਹੀ ਆ। ਮਿਸੀਸਿਪੀ ਦੇ ਵਿੱਚ ਕਹਿੰਦੇ ਕੋਵਿਡ-19 ਦੇ ਨਾਲ ਜਿਹੜੀਆਂ ਪ੍ਰੈਗਨੈਂਟ ਬੀਬੀਆਂ ਹੈਗੀਆਂ ਉਹਨਾਂ ਦੀ ਮੌਤਾਂ ਦੀ ਗਿਣਤੀ ਬਹੁਤ ਆ ਰਹੀ ਹੈਗੀ ਆ। ਸੋ ਮਿਸੀਸਿਪੀ ਦੀ ਹੈਲਥ ਡਿਪਾਰਟਮੈਂਟ ਜਿਹੜੀ ਆ ਉਹ ਉੱਥੇ ਜਿਹੜੇ ਰਹਿਣ ਵਾਲੇ ਲੋਕ ਆ ਉਹਨਾਂ ਨੂੰ ਉਹਨਾਂ ਨੇ ਜਿਹੜੀ ਆ ਇੱਕ ਤਰ੍ਹਾਂ ਨਾਲ ਬੇਨਤੀ ਕੀਤੀ ਆ ਵੀ ਭਾਈ ਤੁਸੀਂ ਜਿਹੜੇ ਆ ਵੈਕਸੀਨ ਜ਼ਰੂਰ ਲਵਾਓ। ਇਹ ਵੀ ਜਿਹੜੇ ਨਵੇਂ ਰਿਜ਼ਲਟ ਆਏ ਆ ਵੀ ਚਾਹੇ ਕੋਈ ਪ੍ਰੈਗਨੈਂਟ ਵੀ ਹੈਗਾ ਆ, ਜੇ ਉਹਦੇ ਵੈਕਸੀਨ ਲੱਗਦਾ ਉਹਦਾ ਕੋਈ ਨੁਕਸਾਨ ਨਹੀਂ ਹੈਗਾ। ਸੋ ਇਹ ਜਿਹੜੀ ਆ ਕਰੋਨਾ ਵਾਇਰਸ ਦੇ ਨਾਲ ਜਿਹੜੀ ਸੰਬੰਧਿਤ ਗੱਲਬਾਤ ਆਈ ਆ। ਇਸੇ ਤਰ੍ਹਾਂ ਫਲੋਰੀਡਾ ਦੇ ਇੱਕ ਲੈਂਡਲੋਰਡ ਨੇ ਇਹ ਕਿਹਾ ਆ ਵੀ ਜੇ ਉਹਦੀਆਂ ਜਿਹੜੀਆਂ ਅਪਾਰਟਮੈਂਟਾਂ ਆ ਉਹਨਾਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਆ, ਜੇ ਉਹਨਾਂ ਨੇ ਵੈਕਸੀਨ ਨਹੀਂ ਲਵਾਇਆ ਤੇ ਉਹ ਉਹਨਾਂ ਨੂੰ ਅਵਿਕਟ ਕਰ ਦੇਵੇਗਾ। ਜੀ ਜੀ ਬਿਲਕੁਲ। ਨਾਰਥ ਕੈਰੋਲੀਨਾ ਦੇ ਇੱਕ ਜੱਜ ਆ, ਉਹਨਾਂ ਨੇ ਜਿਹੜਾ ਵੋਟਰ ਆਈਡੀ ਦਾ ਲਾਅ ਆ ਉਸ ਨੂੰ ਬਲੌਕ ਕਰ ਦਿੱਤਾ ਆ। ਇਹ ਫੈਸਲਾ ਜਿਹੜਾ ਆ ਉਹ ਸੁਣਾਇਆ ਨਾਰਥ ਕੈਰੋਲੀਨਾ ਦੇ ਜਿਹੜੇ ਜੱਜਿਸ ਦੇ ਇੱਕ ਪੈਨਲ ਨੇ। ਕਹਿੰਦੇ ਸਪਲਿਟ ਡਿਸੀਜਨ ਜਿਹੜਾ ਉਹ ਸੀਗਾ, ਤੇ ਇਹ ਬਲੌਕ ਜਿਹੜਾ ਉਹ ਕਹਿ ਕੇ ਕੀਤਾ ਗਿਆ ਵੀ ਇਹ ਜਿਹੜੇ ਕਾਲੇ ਮੂਲ ਦੇ ਲੋਕ ਆ ਉਹਨਾਂ ਦੇ ਪ੍ਰਤੀ ਡਿਸਕ੍ਰਿਮੀਨੇਸ਼ਨ ਜਿਹੜੀ ਉਹ ਬਣਾਉਂਦਾ ਹੈ। 3 ਜੱਜਿਸ ਦੇ ਇਸ ਪੈਨਲ ਨੇ ਜਿਹੜਾ ਆਪਣਾ ਜਿਹੜਾ ਓਪੀਨੀਅਨ ਆ ਉਹ ਦਿੱਤਾ ਹੈ। ਕਹਿੰਦੇ ਵੀ ਇਹ 2018 ਦਾ ਜਿਹੜਾ ਇਹ ਲਾ ਜਦੋਂ ਤੋਂ ਲਾਗੂ ਹੋਇਆ ਆ, ਇਸ ਦੇ ਵਿੱਚ ਡਿਸਕ੍ਰਿਮੀਨੇਟਰੀ ਪਰਪਸ ਜਿਹੜਾ ਉਹ ਹੈਗਾ ਆ, ਤੇ ਇਸ ਰੂਪ ਦੇ ਵਿੱਚ ਇਸ ਨੂੰ ਨਹੀਂ ਲਾਗੂ ਕੀਤਾ ਜਾ ਸਕਦਾ, ਇਸ ਲਈ ਇਸ ਨੂੰ ਜਿਹੜਾ ਉਹ ਬਲੌਕ ਕਰਨ ਜਾ ਰਹੇ ਹੈਗੇ ਆ। ਸੋ ਜਿਹੜੇ ਨਾਰਥ ਕੈਰੋਲੀਨਾ ਦੇ ਵਿੱਚ ਵੋਟਰ ਆਈਡੈਂਟੀਫਿਕੇਸ਼ਨ ਲਾ 2018 ਦੇ ਅਖੀਰ ਦੇ ਵਿੱਚ ਲਿਆਂਦਾ ਗਿਆ ਸੀਗਾ। ਸਟੇਟ ਲੈਜਿਸਲੇਚਰ ਨੇ ਉਹਨੂੰ ਓਵਰਰੋਡ ਜਿਹੜਾ ਆ ਉਹ ਕਰ ਦਿੱਤਾ ਸੀ, ਜਦੋਂ ਗਵਰਨਰ ਉੱਥੋਂ ਦੇ ਰੇ ਕੂਪਰ ਜਿਹੜੇ ਡੈਮੋਕ੍ਰੇਟ ਆ ਉਹਨਾਂ ਨੇ ਉਸਨੂੰ ਵੀਟੋ ਕਰ ਦਿੱਤਾ ਸੀ। ਸੋ ਇਹਨਾਂ ਨੇ ਘੱਲਿਆ, ਵੀਟੋ ਕੀਤਾ, ਪਰ ਲੈਜਿਸਲੇਸ਼ਨ ਨੇ ਮੁੜ ਦੁਬਾਰਾ ਇਸ ਨੂੰ ਜਿਹੜੇ ਉਹ ਪਾਸ ਕਰਕੇ ਜਿਹੜਾ ਆ ਉਹ ਲਾਗੂ ਕਰ ਦਿੱਤਾ ਸੀ। ਪਰ ਅੱਜ ਜਿਹੜਾ ਜੱਜਿਸ ਆ ਨਾਰਥ ਕੈਰੋਲੀਨਾ ਦੇ ਵਿੱਚ ਅਦਾਲਤ ਦੇ, ਉਹਨਾਂ ਨੇ ਇਸ ਦੇ ਉੱਤੇ ਫੇਰ ਬੈਨ ਲਗਾ ਦਿੱਤਾ ਆ। ਅਗਲੀ ਖਬਰ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਕਹਿੰਦੇ FBI ਨੇ ਫ੍ਰਿਜ਼ਨੋ ਸਿਟੀ ਹਾਲ ਜਿਹੜਾ ਆ ਉੱਥੇ ਕਹਿੰਦੇ ਵੀ ਕਰਪਸ਼ਨ ਹੋਈ ਹੈਗੀ ਆ, ਉਹਨੂੰ ਇਨਵੈਸਟੀਗੇਟ ਕਰਨਾ ਸ਼ੁਰੂ ਕੀਤਾ ਹੈਗਾ ਆ। GW ਵਾਇਰ ਦੀ ਇਹ ਜਿਹੜੀ ਰਿਪੋਰਟ ਆਈ ਆ, ਕਹਿੰਦੇ ਪਈ ਹਜੇ ਤੱਕ ਇਹ ਤਾਂ ਨਹੀਂ ਪਤਾ ਲੱਗਾ ਵੀ ਕਿੱਦਾਂ ਦੀ ਕਰਪਸ਼ਨ ਹੋਈ ਆ, ਪਰ ਸਿਟੀ ਹਾਲ ਦੇ ਵਿੱਚ FBI ਨੇ ਜਿਹੜੇ ਉੱਥੇ ਦੇ ਡਾਕੂਮੈਂਟਸ ਆ ਉਹ ਕਾਫੀ ਕਲੈਕਟ ਕੀਤੇ ਹੈਗੇ ਆ। US ਅਟਾਰਨੀ ਦਾ ਆਫਿਸ ਜਿਹੜਾ ਸੈਕਰਾਮੈਂਟੋ ਦੇ ਵਿੱਚ ਆ, ਉਹਨਾਂ ਨੇ ਕਹਿੰਦੇ ਵੀ ਅਸੀਂ ਕਨਫਰਮ ਨਹੀਂ ਕਰ ਸਕਦੇ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਨਹੀਂ। FBI ਸਪੈਸ਼ਲੀ ਉੱਥੇ ਡਾਕੂਮੈਂਟਸ ਇੱਕ ਗ੍ਰੇਨਾਈਟ ਪਾਰਕ, PPE ਤੇ ਲੈਂਡ ਡੀਲ ਨੂੰ ਲੈ ਕੇ ਜਿਹੜੀ ਆ ਇਨਵੈਸਟੀਗੇਸ਼ਨ ਕਰ ਰਹੀ ਹੈਗੀ ਆ। ਜੀ, ਆਈ ਥਿੰਕ ਉੱਥੇ ਦੇ ਜਿਹੜੇ ਕੌਂਸਲ ਮੈਂਬਰ ਉਹਨਾਂ ਦਾ ਇਸ ਦੇ ਵਿੱਚ ਨਾਮ ਇਸ ਕਰਪਸ਼ਨ ਦੇ ਵਿੱਚ ਆ ਰਿਹਾ, ਜਿਨ੍ਹਾਂ ਉੱਤੇ ਦੋਸ਼ ਲੱਗ ਰਿਹਾ ਆ, ਉਹਨਾਂ ਨੇ ਤਾਂ ਨਕਾਰਿਆ ਆ, ਪਰ ਉਹਨਾਂ ਦੇ ਹੀ ਸਾਥੀ ਇੱਕ ਹੋਰ ਕੌਂਸਲ ਮੈਂਬਰ ਉਹਨਾਂ ਨੇ ਸ਼ਿਕਾਇਤ ਭਰਨ ਦੇ ਵਿੱਚ ਜਿਹੜੀ ਕਿ ਉਹ ਮਦਦ ਦਾ ਉਹ ਕੀਤੀ ਸੀਗੀ। ਸੋ ਅਗਲੀ ਜਿਹੜੀ ਗੱਲ ਕਰਦੇ ਜਾਈਏ, FDA ਦੀ ਐਡਵਾਈਜ਼ਰੀ ਜਿਹੜੀ ਪੈਨਲ ਆ, ਉਹਨਾਂ ਨੇ ਫਾਈਜ਼ਰ ਦੇ ਬੂਸਟਰ ਸ਼ਾਟਸ ਨੂੰ ਜਿਹੜਾ ਆ ਸ਼ਾਟ ਨੂੰ ਰਿਜੈਕਟ ਜਿਹੜਾ ਉਹ ਕਰ ਦਿੱਤਾ ਆ। ਪ੍ਰੈਜ਼ੀਡੈਂਟ ਬਾਈਡਨ ਆ ਉਹ ਚਾਹੁੰਦੇ ਸੀਗੇ ਵੀ ਇਸ ਬੂਸਟਰ ਸ਼ਾਟਸ ਆ ਉਹਨਾਂ ਨੂੰ ਜਿਹੜਾ ਉਹ ਲਗਾਇਆ ਜਾਵੇ, ਪਰ ਬੀਤੇ ਦਿਨਾਂ 'ਚ ਵੀ ਆਪਾਂ ਦੱਸਿਆ ਸੀਗਾ ਵੀ ਜਿਹੜਾ ਡਾਟਾ ਆਂਕੜਾ ਜਿਹੜਾ ਇਹਨਾਂ ਨੇ ਭੇਜੇ ਹੈਗੇ FDA ਨੂੰ, ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੂੰ, ਉਸ ਦੇ ਉੱਤੇ ਟਿੱਪਣੀ ਪਹਿਲਾਂ ਹੀ ਜਿਹੜੀ ਆਈ ਸੀ FDA ਦੀ ਵੀ ਇਹ ਡਾਟਾ ਇਹ ਸ਼ੋ ਨਹੀਂ ਕਰਦਾ ਵੀ ਤੀਜੇ ਜਿਹੜੇ ਸ਼ਾਟ ਦੀ ਅਜੇ ਆਪਾਂ ਨੂੰ ਜ਼ਰੂਰਤ ਆ, ਤੇ 3 ਦੇ ਮੁਕਾਬਲੇ 16 ਵੋਟਾਂ ਦੇ ਨਾਲ ਇਸ ਐਡਵਾਈਜ਼ਰੀ ਪੈਨਲ ਨੇ ਉਸ ਨੂੰ ਰੱਦ ਕਰ ਦਿੱਤਾ ਆ। ਸੋ ਹੁਣ FDA ਵਾਲੇ ਫੈਸਲਾ ਲੈਣਗੇ ਵੀ ਪੈਨਲਸ ਦੀ ਇਸ ਆਵਾਜ਼ ਨੂੰ ਉਹਨਾਂ ਨੇ ਮੰਨਣਾ ਆ ਜਾਂ ਨਹੀਂ। ਸੋ ਉਹਨਾਂ ਨੇ ਕਿਹਾ ਵੀ ਜਿਹੜਾ ਡਾਟਾ ਪ੍ਰੋਵਾਈਡ ਕੀਤਾ ਗਿਆ ਸੀ ਇਜ਼ਰਾਈਲੀ ਰਿਸਰਚਰਸ ਦੇ ਦੁਆਰਾ ਬੂਸਟਰ ਕੈਂਪੇਨ ਨੂੰ, ਉਹ US ਐਕਸਪੀਰੀਅੰਸ ਦੇ ਲਈ ਸੂਟੇਬਲ ਨਹੀਂ ਹੈਗਾ। ਜੀ, ਅਗਲੀ ਖਬਰ ਵੀ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਦੇ ਵਿੱਚ ਕਹਿੰਦੇ ਪਈ ਗੈਂਗ ਵਾਇਲੈਂਸ ਬਹੁਤ ਜ਼ਿਆਦਾ ਵਧੀ ਹੋਈ ਆ। ਅੱਜ ਫੇਰ ਇੱਕ ਫ੍ਰਿਜ਼ਨੋ ਡਾਊਨਟਾਊਨ ਦੇ ਲਾਗੇ ਇੱਕ ਬੰਦੇ ਦੀ ਜਿਹੜੀ ਲਾਸ਼ ਮਿਲੀ ਹੈਗੀ ਆ, ਜਿਸ ਨੂੰ ਮਾਰ ਦਿੱਤਾ ਗਿਆ ਸੀ, 24 ਸਾਲਾਂ ਦਾ। ਹੁਣ ਤੱਕ ਫ੍ਰਿਜ਼ਨੋ 'ਚ 53 ਹੋਮੋਸਾਈਡ ਜਿਹੜੇ ਆ ਹੋ ਚੁੱਕੇ ਆ, ਜਿਹੜਾ ਕਿ ਇਹ ਕਾਫੀ ਵੱਡਾ
ਫਿਗਰ ਹੈਗਾ ਆ। ਇਸੇ ਤਰ੍ਹਾਂ ਜੇ ਸੈਕਰਾਮੈਂਟੋ ਦੀ ਗੱਲ ਕਰਦੇ ਜਾਈਏ, ਸੈਕਰਾਮੈਂਟੋ 'ਚ ਜਿਹੜਾ ਟ੍ਰੈਫਿਕ ਆ, ਉਹ ਇੱਕ ਤਰ੍ਹਾਂ ਨਾਲ ਲੋਕਾਂ ਲਈ ਸਿਰਦਰਦੀ ਬਣਿਆ ਹੋਇਆ। ਟ੍ਰੈਫਿਕ ਕਰਕੇ ਉੱਥੇ ਜਿਹੜੇ ਆ ਐਕਸੀਡੈਂਟ ਦੇ ਵਿੱਚ ਮਾਰੇ ਜਾਣ ਵਾਲੇ ਲੋਕਾਂ ਦੀ ਗਿਣਤੀ ਕਾਫੀ ਵੱਧ ਰਹੀ ਹੈਗੀ ਆ। ਕੱਲ੍ਹ ਫਿਰ ਇੱਕ ਸਾਊਥ ਸੈਕਰਾਮੈਂਟੋ ਦੇ ਵਿੱਚ ਬੜਾ ਖਤਰਨਾਕ ਐਕਸੀਡੈਂਟ ਹੋਇਆ, ਜਿਹਦੇ ਨਾਲ ਇੱਕ ਜਾਣੇ ਦੀ ਮੌਕੇ 'ਤੇ ਮੌਤ ਹੋ ਗਈ, ਇੱਕ ਜਣਾ ਜਿਹੜਾ ਬਹੁਤ ਬੁਰੀ ਤਰ੍ਹਾਂ ਫੱਟੜ ਹੋਇਆ। ਫਰੀਪੋਰਟ ਬੁਲੇਵਰਡ ਨੀਅਰ ਬਲੇਅਰ ਐਵਨਿਊ ਜਿਹੜਾ ਆ, ਉੱਥੇ ਐਕਸੀਡੈਂਟ ਹੋਇਆ ਹੈਗਾ। ਜੀ ਜੀ। ਸਟਾਕਟਨ ਤੋਂ ਅਗਲੀ ਖਬਰ ਆ ਰਹੀ ਹੈ। 2 ਸਾਬਕਾ ਸਟਾਕਟਨ ਦੇ ਜਿਹੜੇ ਆਫਿਸਰ ਆ, ਉਹਨਾਂ ਨੂੰ ਇੰਡਾਈਟ ਕਹਿੰਦੇ ਆ ਵੀ ਉਹ ਕੀਤਾ ਗਿਆ ਆ। ਇੱਕ ਟੀਨੇਜਰ ਦੀ ਹਿਰਾਸਤ ਦੇ ਮੌਕੇ, ਅਰੈਸਟ ਕਰਨ ਮੌਕੇ ਕਹਿੰਦੇ ਵੀ ਉਹਨਾਂ ਦੇ ਦੁਆਰਾ ਵਾਧੂ ਤਾਕਤ, ਐਕਸੈਸਿਵ ਫੋਰਸ ਆ, ਉਸ ਦਾ ਇਸਤੇਮਾਲ ਕੀਤਾ ਗਿਆ ਸੀਗਾ। ਗ੍ਰੈਂਡ ਜਿਊਰੀ ਦੇ ਦੁਆਰਾ ਇਹ 2 ਸਾਬਕਾ ਸਟਾਕਟਨ ਦੇ ਪੁਲਿਸ ਅਧਿਕਾਰੀ ਆ, ਜਿਹੜੇ ਮੁਲਾਜ਼ਮ ਆ, ਉਹਨਾਂ ਨੂੰ ਫੈਲਨੀ ਕਾਊਂਟਸ ਦੇ ਉੱਤੇ ਇੰਡਾਈਟ ਆ ਉਹ ਹੁਣ ਕੀਤਾ। 17 ਸਾਲਾਂ ਦੇ ਇੱਕ ਮੁੰਡੇ ਦੀ ਦਸੰਬਰ ਦੇ ਵਿੱਚ ਇਹ ਹਿਰਾਸਤ ਜਿਹੜੀ ਉਹ ਕਰ ਰਹੇ ਸੀ। ਸਟੈਨ ਮਕੀਨ ਕਾਊਂਟੀ ਡਿਸਟ੍ਰਿਕਟ ਅਟਰਨੀ ਆ, ਉਹਨਾਂ ਨੇ ਇਸ ਦੇ ਬਾਰੇ ਅੱਜ ਜਾਣਕਾਰੀ ਦਿੱਤੀ ਆ। ਜਿਹੜੇ ਇਹ ਮੁਲਾਜ਼ਮ ਮਾਈਕਲ ਸਟਾਈਲਜ਼ ਅਤੇ ਓਮਾਰ ਵਿਲਾ ਪਡੂਆ, ਇਹਨਾਂ ਨੂੰ ਉਦੋਂ ਫਾਇਰ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ ਸਟਾਕਟਨ ਪੁਲਿਸ ਚੀਫ ਦੇ ਦੁਆਰਾ ਇਨਵੈਸਟੀਗੇਸ਼ਨ ਤੋਂ ਬਾਅਦ ਦੇ ਵਿੱਚ, ਅਤੇ ਹੁਣ ਇਹਨਾਂ ਨੂੰ ਇੰਡਾਈਟ ਵੀ ਕਰ ਦਿੱਤਾ ਗਿਆ। ਜੇ ਲੋਕਲ ਹੋਰ ਖਬਰਾਂ ਆਪਾਂ ਸੈਨ ਫਰਾਂਸਿਸਕੋ ਦੀ ਗੱਲ ਕਰਦੇ ਜਾਈਏ, ਸੈਨ ਫਰਾਂਸਿਸਕੋ ਦੀ ਮੇਅਰ ਜਿਹੜੀ ਬਰੀਡ ਆ, ਉਹ ਅੱਜ ਕਾਫੀ ਕੰਟਰੋਵਰਸੀ 'ਚ ਆਈ ਆ। ਕੱਲ੍ਹ ਇੱਕ ਜਿਹੜਾ ਕਲੱਬ ਸੀ, ਉਹਦੇ ਵਿੱਚ ਉਹ ਬਿਨਾਂ ਮਾਸਕ ਦੇ ਉੱਤੋਂ ਜਿਹੜੀ ਉਹ ਪਹੁੰਚੀ ਹੋਈ ਸੀਗੀ। ਸੋ ਉਹਨੂੰ ਲੈ ਕੇ ਲੋਕ ਜਿਹੜਾ ਆ ਕਾਫੀ ਵਿਰੋਧ ਕਰ ਰਹੇ ਆ ਵੀ ਭਾਈ ਬਾਹਰ ਤੁਸੀਂ ਇੱਦਾਂ ਗੱਲ ਕਰਦੇ ਆ, ਆਪ ਤੁਸੀਂ ਇਸ ਤਰ੍ਹਾਂ ਕਰਦੇ ਆ, ਜਿਸ ਤਰ੍ਹਾਂ ਪਹਿਲਾਂ ਗਵਰਨਰ ਦੀ ਗੱਲ ਹੋਈ ਸੀ। ਇਸੇ ਤਰ੍ਹਾਂ ਸੈਂਤਾ ਕਲਾਰਾ ਏਰੀਆ, ਜਿੱਥੇ ਪੰਜਾਬੀ ਆਪਣੇ ਹੋਰ ਇੰਡੀਅਨ ਕਾਫੀ ਵੱਡੀ ਗਿਣਤੀ 'ਚ ਰਹਿੰਦੇ ਆ, ਹੋਰ ਵੀ ਬੇ ਏਰੀਏ ਦੇ ਵਿੱਚ, ਕਹਿੰਦੇ ਭਈ ਏਸ਼ੀਅਨ ਵਿਮਨ, ਜਿਹੜੀਆਂ ਏਸ਼ੀਅਨ ਮੂਲ ਦੀਆਂ ਬੀਬੀਆਂ ਆ, ਉਹਨਾਂ ਦੇ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਰੋਬਰੀਜ਼ ਹੋ ਰਹੀਆਂ, ਜਾਂ ਉਹਨਾਂ ਦੀਆਂ ਬਾਲੀਆਂ ਵਗੈਰਾ ਲਾ ਕੇ ਜਿਹੜੇ ਆ ਲੋਕ ਭੱਜ ਜਾਂਦੇ ਆ। ਸੈਂਤਾ ਕਲਾਰਾ ਡਿਸਟ੍ਰਿਕਟ ਅਟਾਰਨੀ ਨੇ 2 ਜਾਣਿਆਂ ਨੂੰ, ਇੱਕ 23 ਸਾਲਾਂ ਦਾ ਦੇਰਜੀ ਬਲੈਂਕਸ, ਇੱਕ 24 ਸਾਲਾਂ ਦਾ ਟੋਨੀ ਰੋਬਿਨਸਨ, ਦੋਨਾਂ ਨੂੰ ਹੀ ਅਰੈਸਟ ਕੀਤਾ ਹੈ, ਜਿਨ੍ਹਾਂ ਨੇ 40 ਦੇ ਕਰੀਬ ਜਿਹੜੀਆਂ ਰੋਬਰੀਆਂ ਅਤੇ ਪਰਸ ਸਨੈਚਿੰਗ ਸਾਊਥ ਅਤੇ ਈਸਟ ਵੇ ਦੋਨਾਂ ਸਾਈਡਾਂ ਦੇ ਵਿੱਚ ਇਹਨਾਂ ਨੇ ਕੀਤੇ ਹੈਗੇ ਆ। ਕਹਿੰਦੇ ਵੀ ਟਾਰਗੇਟ ਉਹ ਸਪੈਸ਼ਲੀ ਏਸ਼ੀਅਨ ਵੂਮਨ ਨੂੰ ਕਰਦੇ ਆ, ਵੀ ਕਈ ਵਾਰੀ ਉਹ ਡਰ ਜਾਂਦੀਆਂ ਹੈਗੀਆਂ ਅਤੇ ਕਈ ਕੈਸ਼ ਕੋਲ ਰੱਖਦੀਆਂ। ਸੋ ਇਹ ਉਹਨਾਂ ਨੂੰ ਪਤਾ ਹੈ। ਇੰਸੀਡੈਂਟ ਜੇ ਸਿਟੀ ਵਾਈਜ਼ ਦੱਸਦੇ ਜਾਈਏ, ਸੈਨ ਹੋਜ਼ੇ, ਹੇਵਰਡ, ਈਸਟ ਪਾਲੋ ਆਲਟੋ, ਨਿਊਯਾਰਕ, ਸੈਨ ਲਿਐਂਡਰੋ, ਫਰੀਮੌਂਟ, ਕੈਂਬਲ, ਡਬਲਨ, ਮਿਲਪੀਟਸ, ਇਹ ਸਾਰੇ ਟਾਊਨਸ ਦੇ ਵਿੱਚ ਇਹ ਇਨਸੀਡੈਂਟ ਵਾਪਰੀਆਂ ਹੈਗੀਆਂ। ਜੀ ਬਿਲਕੁਲ। ਬੀਤੇ ਦਿਨਾਂ 'ਚ ਇੰਸਟਾਗ੍ਰਾਮ ਦੀ ਜਿਹੜੀ ਰਿਪੋਰਟ ਆ ਉਹ ਸਾਹਮਣੇ ਆਈ ਸੀ। ਵਾਲ ਸਟਰੀਟ ਜਰਨਲ ਨੇ ਇਹ ਦੱਸਿਆ ਸੀਗਾ ਵੀ ਕਿਸ ਤਰੀਕੇ ਨਾਲ ਉਹਨਾਂ ਦੀ ਆਪਣੀ ਖੁਦ ਦੀ ਇੰਟਰਨਲ ਰਿਪੋਰਟ ਜਿਹੜੀ ਫੇਸਬੁੱਕ, ਇੰਸਟਾਗ੍ਰਾਮ ਦੀ ਸੀਗੀ, ਵੀ ਇਹ ਜਿਹੜੇ ਟੀਨਏਜਰਸ, ਖਾਸ ਕਰਕੇ ਕੁੜੀਆਂ ਦੇ ਲਈ, ਟੀਨਏਜਰ ਕੁੜੀਆਂ ਦੇ ਲਈ ਇਹ ਬੜਾ ਹਾਰਮਫੁਲ ਹੈਗਾ ਆ, ਮੈਂਟਲ ਹੈਲਥ ਦੀ ਪ੍ਰੋਬਲਮ ਹੋ ਗਈ ਆ। ਹੁਣ ਸੈਨੇਟ ਕਾਮਰਸ ਸਬ ਕਮੇਟੀ ਆ, ਉਹ ਕਹਿੰਦੇ ਆ ਵੀ ਇਹ ਜਿਹੜੇ ਟੈਕ ਐਗਜ਼ੈਕਟਿਵਸ ਆ, ਇਹਨਾਂ ਨੂੰ ਸੱਦਣਗੇ ਅਤੇ ਇਸ ਮਾਮਲੇ ਦੇ ਵਿੱਚ ਇਹਨਾਂ ਨੂੰ ਗ੍ਰਿਲ ਜਿਹੜਾ ਉਹ ਕੀਤਾ ਜਾਵੇਗਾ। ਸੈਨੇਟਰ ਮਾਰਸ਼ਾ ਬਲੈਕਬਰਨ, ਜਿਹੜੀ ਟੈਨੇਸੀ ਤੋਂ ਰਿਪਬਲਿਕਨ ਨੇ, ਰੈਂਕਿੰਗ ਮੈਂਬਰ ਹੈਗੇ ਨੇ ਸਬ ਕਮੇਟੀ ਦੇ, ਉਹਨਾਂ ਨੇ ਜਿਹੜੀ ਇੱਕ CNBC ਦੇ ਨਾਲ ਚੱਲ ਰਹੀ ਇੰਟਰਵਿਊ ਦੇ ਦੌਰਾਨ ਇਹ ਦੱਸਿਆ ਸੀਗਾ। ਸੋ ਕਹਿੰਦੇ ਵੀ ਫੇਸਬੁੱਕ ਵਿਸਲ ਬਲੋਵਰ ਦੇ ਨਾਲ ਆਲਰੇਡੀ ਉਹਨਾਂ ਦੇ ਸਟਾਫ ਮੈਂਬਰਸ ਆ ਉਹ ਮਿਲ ਚੁੱਕੇ ਆ, ਜਿਨ੍ਹਾਂ ਨੇ ਇਸ ਰਿਪੋਰਟ ਨੂੰ ਸਾਹਮਣੇ ਜਿਹੜਾ ਉਹ ਲਿਆਂਦਾ ਸੀਗਾ ਵੀ ਕਿੱਦਾਂ ਇਹ ਨੌਜਵਾਨਾਂ ਦੇ ਜਿਹੜੇ ਦਿਮਾਗੀ ਤੌਰ ਦੇ ਉੱਤੇ, ਮਾਨਸਿਕ ਤੌਰ ਦੇ ਉੱਤੇ ਉਹਨਾਂ ਨੂੰ ਜਿਹੜੇ ਕਮਲਿਆਂ ਕਰਨ ਵਾਲੇ ਪਾਸੇ ਨੂੰ ਜਿਹੜੀ ਉਹ ਤੁਰ ਰਹੀ ਆ। ਅਤੇ ਵਾਕਿਆ ਹੀ ਕਾਫੀ ਵੱਡੀ ਜਿਹੜੀ ਇਸ ਟਾਈਮ ਆਪਾਂ ਨੂੰ ਪਤਾ ਹੈ ਵੀ ਸੋਸ਼ਲ ਮੀਡੀਆ ਦੇ ਜਿੱਥੇ ਫਾਇਦੇ ਆ, ਨੁਕਸਾਨ ਵੀ ਜਿਹੜੇ ਬਹੁਤ ਜ਼ਿਆਦਾ ਆ, ਅਤੇ ਖਾਸ ਕਰਕੇ ਉਦੋਂ ਜਦੋਂ ਨੁਕਸਾਨਾਂ ਦਾ ਪਤਾ ਹੋਣ ਦੇ ਬਾਵਜੂਦ ਉਹ ਜਾਣ ਬੁੱਝ ਕੇ ਉਹਨਾਂ ਨੂੰ ਪਰਦੇ ਪਿੱਛੇ ਜਿਹੜਾ ਉਹ ਰੱਖਦੇ ਨੇ। ਜੀ ਅਤੇ ਸਮਾਂ ਵੀ ਜਿਹੜਾ ਆਪਣਾ ਹਰਜੋਤ ਸਿੰਘ ਜੀ ਹੁਣ ਸਮਾਪਤ ਜਿਹੜਾ ਉਹ ਹੈਗਾ ਆ। ਸੋ ਇਹ ਕਰੀ ਫਿਰ ਕੱਲ੍ਹ ਨੂੰ ਜਿਹੜਾ ਇਮੀਗ੍ਰੇਸ਼ਨ ਦਾ ਸਵੇਰ ਨੂੰ ਜਿਹੜਾ ਉਹ ਪ੍ਰੋਗਰਾਮ ਹੋਵੇਗਾ ਅਟਰਨੀ ਜੇ ਟੇਟਕਿਆਣਾ ਉਹਨਾਂ ਦੇ ਨਾਲ। ਸੋ ਉਸ ਨੂੰ ਜ਼ਰੂਰ ਜਿਹੜਾ ਆ ਉਹ ਧਿਆਨ ਦੇ ਨਾਲ ਜਿਹੜਾ ਉਹ ਸੁਣਿਓ, ਅਤੇ ਤੁਹਾਡੇ ਸਵਾਲ ਜਵਾਬ ਵੀ ਜਿਹੜੇ ਉਸ ਦੇ ਵਿੱਚ ਹੋਣਗੇ। ਅਤੇ ਬਾਕੀ ਹੁਣ ਤੁਹਾਨੂੰ ਦੱਸਦੇ ਜਾਈਏ ਮਾਰਕੀਟਸ ਦਾ ਅੱਜ ਕੀ ਹਾਲ ਰਿਹਾ। ਜਿਹੜੀ ਸ਼ੁਰੂਆਤੀ ਜਿਹੜੀ ਉਹ ਨੈਗੇਟਿਵ ਦੇ ਵਿੱਚ ਰਹੀ ਸੀ। ਸੋ ਡਾਓ ਜੋਨਸ ਓਵਰਆਲ ਅੱਜ 166 ਪੁਆਇੰਟ ਡਿੱਗ ਕੇ ਵੀਕਐਂਡ ਤੋਂ ਪਹਿਲਾਂ 34,585 ਦੇ ਉੱਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 100 ਤੇ
38 ਪੁਆਇੰਟ ਡਿੱਗਿਆ 15044 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 41 ਪੁਆਇੰਟ ਡਿੱਗ ਕੇ 4433 ਦੇ ਉੱਤੇ ਬੰਦ ਹੋਇਆ। 10 ਈਅਰ ਯੀਲਡ 1.37% ਰਹੀ। ਸੋਨੇ ਦਾ ਭਾਅ $1754 ਪ੍ਰਤੀ ਆਉਂਸ ਰਿਹਾ ਤੇ ਜਿਹੜੀ ਬਿਟਕੋਇਨ ਦੀ ਕੀਮਤ 47,444 ਰਹੀ। ਜੀ ਇਸ ਤਰ੍ਹਾਂ ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 27 ਸੈਂਟ ਦੇ ਬਰਾਬਰ ਰਹੀ ਆ। ਪਰ ਕੈਨੇਡਾ ਦੇ ਵਿੱਚ ਇਨਫਲੇਸ਼ਨ ਜਿਹੜੀ ਕਾਫੀ ਵਧੀ ਹੈਗੀ ਆ, ਕਹਿੰਦੇ 4.1% ਵਧੀ ਹੈਗੀ ਆ। ਸੋ ਇਹਦਾ ਜਿਹੜਾ ਅਸਰ ਆ ਕਹਿੰਦੇ ਟਰੂਡੋ ਦੀ ਜਿਹੜੀ ਸਰਕਾਰ ਆ ਉਹਦੇ ਉੱਤੇ ਪੈ ਸਕਦਾ ਆ, ਕਿਉਂਕਿ ਉੱਥੇ ਇਲੈਕਸ਼ਨ ਹੋਣ ਵਾਲੀ ਆ। ਤੇ ਇਸੇ ਤਰ੍ਹਾਂ ਇੱਕ ਯੂਐਸ ਡਾਲਰ ਦੀ ਕੀਮਤ ਇੰਡੀਆ ਦੇ 73 ਰੁਪਏ ਤੇ 69 ਪੈਸੇ ਦੇ ਬਰਾਬਰ ਹੈ ਜੀ। ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।